ਤੇ ਹਰਜੋਤ ਸਿੰਘ ਜੀ, ਅੱਜ ਦੀ ਜਿਹੜੀ ਅਗਲੀ ਜਿਹੜੀ ਵੱਡੀ ਖਬਰ ਆ, ਜਿਹੜੀ ਭਾਰਤ ਦੇ ਨਾਲ ਵੀ ਜਿਹੜੀ ਸੰਬੰਧਿਤ ਆ, ਤੇ ਕੈਨੇਡਾ ਦੇ ਨਾਲ, ਆਪਣੇ ਗਵਾਂਢੀ ਮੁਲਕ ਦੇ ਨਾਲ ਆ, ਜਿਸ ਚੀਜ਼ ਦਾ ਰੌਲਾ ਬੜੇ ਚਿਰ ਤੋਂ ਪੈ ਰਿਹਾ ਸੀਗਾ, ਜਿਸ ਚੀਜ਼ ਦਾ ਖਦਸ਼ਾ ਸਾਰੇ ਹੀ ਜਾਣੇ ਪ੍ਰਗਟਾ ਰਹੇ ਸੀਗੇ ਵੀ ਇਹਦੇ ਵਿੱਚ ਕਿੰਨੀ ਜਿਹੜੀ ਉਹ ਸੱਚਾਈ ਹੈਗੀ ਆ। ਆਰਸੀਐਮਪੀ ਦੀ ਜਿਹੜੀ ਨਵੀਂ ਰਿਪੋਰਟ ਅੱਜ ਪੇਸ਼ ਹੋਈ ਆ, ਜਿਸ ਦੇ ਤਹਿਤ ਉਹਨਾਂ ਨੇ ਇਸ ਦੇ ਵਿੱਚ ਦਾਅਵਾ ਕੀਤਾ ਆ, ਇਹ ਉਹਨਾਂ ਨੇ ਆਖਿਆ ਆ ਵੀ ਜਿਹੜਾ ਬਿਸ਼ਨੋਈ ਦਾ ਗੈਂਗ ਆ, ਜਿਹੜਾ ਅੱਤਵਾਦੀ ਬਿਸ਼ਨੋਈ ਗੈਂਗ ਆ, ਕਿਉਂਕਿ ਕੈਨੇਡਾ ਨੇ ਉਸਨੂੰ ਅੱਤਵਾਦੀ ਜਿਹੜਾ ਗੈਂਗ ਆ ਉਹ ਐਲਾਨਿਆ ਹੋਇਆ ਆ, ਵੀ ਕਹਿੰਦੇ ਵੀ ਭਾਰਤ ਦੇ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਉਹਨਾਂ ਦੇ ਤਰਫੋਂ ਜਿਹੜਾ ਆ ਉਹ ਕੰਮ ਕਰ ਰਿਹਾ ਸੀ। ਬਿਸ਼ਨੋਈ ਗੈਂਗ ਐਕਟਿੰਗ ਔਨ ਬਿਹਾਫ ਆਫ ਇੰਡੀਅਨ ਗਵਰਨਮੈਂਟ, ਇਹ ਜਿਹੜਾ ਆਰਸੀਐਮਪੀ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਹੈ, ਗਲੋਬਲ ਨਿਊਜ਼ ਦੇ ਵਿੱਚ ਅੱਜ ਬਹੁਤ ਵੱਡਾ ਆਰਟੀਕਲ ਇਸ ਬਾਬਤ ਜਿਹੜਾ ਉਹ ਛਪਿਆ ਆ। ਸੋ 13 ਜਨਵਰੀ ਜੋ ਕਿ ਅੱਜ ਦਾ ਦਿਨ ਆ, ਸਵੇਰੇ 5 ਵਜੇ ਗਲੋਬਲ ਨਿਊਜ਼ ਵਾਲਿਆਂ ਨੇ ਇਹ ਜਿਹੜਾ ਆਰਟੀਕਲ, ਜਿਹੜੇ ਪੱਤਰਕਾਰ ਨੇ ਉੱਥੋਂ ਦੇ ਸਟੀਵਰਟ ਬੈਲ, ਉਹਨਾਂ ਦੇ ਦੁਆਰਾ ਇਸ ਨੂੰ ਜਿਹੜਾ ਉਹ ਛਾਪਿਆ ਗਿਆ ਹੈਗਾ ਆ। ਸੋ ਹਰਜੋਤ ਸਿੰਘ ਜੀ, ਜਿਹੜੀਆਂ ਚੀਜ਼ਾਂ ਦਾ ਪ੍ਰਗਟਾਵਾ ਕਰਦੇ ਰਹੇ ਲੋਕ, ਜਿਸ ਦਾ ਖਦਸ਼ਾ ਪ੍ਰਗਟਾਉਂਦੇ ਰਹੇ ਆ ਸਿੱਖ ਬੜੇ ਚਿਰ ਤੋਂ, ਸਿੱਖ ਐਕਟਿਵਿਸਟ ਬੜੇ ਚਿਰ ਤੋਂ, ਵੀ ਇਹ ਭਾਰਤ ਸਰਕਾਰ ਦੇ ਘੱਲੇ ਹੋਏ ਹੀ ਗੁੰਡੇ ਨੇ, ਇਹ ਉਹਨਾਂ ਦੇ ਹੀ ਗੈਂਗਸਟਰ ਨੇ, ਉਹਨਾਂ ਦੇ ਦੁਆਰਾ ਹੀ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ। ਹੁਣ ਤਾਂ ਆਰਸੀਐਮਪੀ ਨੇ ਸਿੱਧਾ ਹੀ ਕਹਿ ਦਿੱਤਾ ਵੀ ਭਾਰਤ ਤੇ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਉਹਨਾਂ ਦੇ ਤਰਫੋਂ ਜਿਹੜਾ ਆਰਸੀਐਮਪੀ ਨੇ ਜਿਹੜਾ ਦੱਸਿਆ ਵੀ ਬਿਸ਼ਨੋਈ ਗੈਂਗ ਜਿਹੜਾ ਅੱਤਵਾਦੀ ਜਥੇਬੰਦੀ ਉੱਥੇ ਐਲਾਨੀ ਗਈ ਆ, ਵੀ ਉਹ ਭਾਰਤ ਦੀ ਸਰਕਾਰ ਵੱਲੋਂ ਕੰਮ ਕਰ ਰਹੀ ਸੀਗੀ। ਸੋ ਇਹਦੇ ਨਾਲ ਕਾਫੀ ਵੱਡੀ ਜਿਹੜੀ ਇੱਕ ਹਿਸਾਬ ਦੇ ਨਾਲ ਹਿਲਜੁਲ ਹੋਈ ਆ। ਇਹ ਰਿਪੋਰਟ ਆਰਸੀਐਮਪੀ ਦੀ ਉਦੋਂ ਆਈ ਆ ਹਰਜੋਤ ਸਿੰਘ ਜੀ, ਜਦੋਂ ਜਿਹੜੇ BC ਦੇ ਜਿਹੜੇ ਪ੍ਰੀਮੀਅਰ ਆ, ਉਹ ਭਾਰਤ ਦੇ ਵਿੱਚ ਟ੍ਰੇਡ ਨੂੰ ਲੈ ਕੇ ਜਿਹੜਾ ਉਹ ਆਪਣਾ ਵਫਦ ਲੈ ਕੇ ਉਧਰ ਨੂੰ ਜਾ ਰਹੇ ਹੈਗੇ ਆ। ਸੋ 17 ਜੂਨ ਦੀ ਜਿਹੜੀ ਰਿਪੋਰਟ ਦੇ ਵਿੱਚ ਵਕਤ ਜਿਹੜਾ ਉਹ ਆ ਰਿਹਾ ਹੈਗਾ। ਜੀ ਹਰਜੋਤ ਸਿੰਘ ਜੀ, ਦੱਸਿਓ ਇਸ ਦੇ ਬਾਰੇ ਹੋਰ ਚੀਜ਼ਾਂ। ਜੀ ਬਿਲਕੁਲ, ਜਿਹੜੀ ਬਿਸ਼ਨੋਈ ਕ੍ਰਾਈਮ ਗਰੁੱਪ ਹੈਗਾ ਆ, ਇਹਨੂੰ ਇੱਕ ਕ੍ਰਿਮੀਨਲ ਆਰਗੇਨਾਈਜੇਸ਼ਨ, ਟੈਰਰਿਸਟ ਆਰਗੇਨਾਈਜੇਸ਼ਨ ਜਿਹੜੀ ਆ ਕੈਨੇਡਾ ਦੀ ਸਰਕਾਰ ਵੱਲੋਂ ਡਿਕਲੇਅਰ ਕਰ ਦਿੱਤਾ ਗਿਆ ਹੈਗਾ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਬਿਸ਼ਨੋਈ ਗਰੁੱਪ ਆ, ਇਹ ਸ਼ਰੇਆਮ ਭਾਰਤ ਸਰਕਾਰ ਦੇ ਅੰਡਰ ਕੰਮ ਕਰਦਾ ਹੈਗਾ। ਕਹਿੰਦੇ ਇਹਨਾਂ ਦਾ ਕੋਈ ਮੋਟਿਵ ਤਾਂ ਹੈ ਨਹੀਂ, ਇੱਕ ਸਿਰਫ ਇਹਨਾਂ ਨੂੰ ਲਾਲਚ ਆ, ਨਾ ਤਾਂ ਇਹਨਾਂ ਦਾ ਕੋਈ ਧਾਰਮਿਕ ਇਹਨਾਂ ਦਾ ਕੋਈ ਮੁੱਦਾ ਆ, ਤੇ ਨਾ ਹੀ ਇਹਨਾਂ ਦਾ ਕੋਈ ਪੋਲੀਟੀਕਲ ਮੁੱਦਾ ਹੈਗਾ ਆ। ਇਹ ਇਹਨਾਂ ਦਾ ਇੱਕੋ ਇੱਕ ਕੰਮ ਆ, ਐਕਸਟੋਰਸ਼ਨ ਕਰਨਾ, ਡਰੱਗ ਟ੍ਰੈਫਿਕਿੰਗ ਕਰਨਾ, ਮਨੀ ਲਾਂਡਰਿੰਗ ਕਰਨਾ ਤੇ ਕੰਟਰੈਕਟ ਕਿਲਿੰਗ ਕਰਨਾ। ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਆ ਗੋਲੀਆਂ ਦੇ ਨਾਲ ਮਾਰਿਆ ਗਿਆ, ਬਹੁਤ ਸਾਰੇ ਲੋਕਾਂ ਨੂੰ ਲੁੱਟਿਆ ਗਿਆ। ਅਮਰੀਕਾ ਦੇ ਵਿੱਚ ਵੀ ਇਦਾਂ ਦੀਆਂ ਇਨਸੀਡੈਂਟਸ ਆਈਆਂ ਸੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਪਈ, ਅਮਰੀਕਾ ਕੈਨੇਡਾ ਦੇ ਵਿੱਚ 100 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸਿੱਖਾਂ ਨੂੰ, ਪੰਜਾਬੀਆਂ ਨੂੰ ਰਹਿੰਦੇ ਹੋਏ। ਪਰ ਪਿਛਲੇ ਕੁਝ 10 ਕੁ ਸਾਲਾਂ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਖਬਰਾਂ ਆਈਆਂ ਵੀ ਉੱਥੇ ਐਕਸਟੋਰਸ਼ਨ ਹੋਈ ਆ, ਪੈਸੇ ਮੰਗੇ ਗਏ ਆ, ਡਰੱਗ ਜਿਹੜੀ ਆ ਟਰੱਕਾਂ 'ਚ ਰਿਮੂਵ ਕੀਤੀ ਗਈ ਹੈਗੀ ਆ, ਤੇ ਜਿੰਨਾ ਵੀ ਤੁਸੀਂ ਕ੍ਰਾਈਮ ਲੈ ਲਓ, ਉਸ ਤੋਂ ਬਿਨਾਂ ਜਿਹੜੀ ਭਾਰਤ ਸਰਕਾਰ ਉਹਨਾਂ ਲੋਕਾਂ ਨੂੰ ਚਾਹੁੰਦੀ ਸੀ ਵੀ ਜਿਹੜੀ ਉਹਨਾਂ ਦੀ ਕ੍ਰਿਟੀਸਾਈਜ਼ ਕਰਦੇ ਆ ਭਾਰਤ ਸਰਕਾਰ ਨੂੰ, ਉਹਨਾਂ ਨੂੰ ਮਰਵਾ ਦਿੱਤਾ ਜਾਵੇ। ਭਾਈ ਹਰਦੀਪ ਸਿੰਘ ਨਿੱਜਰ ਜਿਹੜੇ ਆ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਇਹਨਾਂ ਹੀ ਜਿਹੜੇ ਗੈਂਗਸਟਰ ਆ ਇਹਨਾਂ ਵੱਲੋਂ, ਤੇ ਸਿੱਖ ਰੌਲਾ ਪਾਉਂਦੇ ਰਹੇ। ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਕੈਨੇਡਾ ਦਾ ਪੰਜਾਬੀ ਤੇ ਇੰਡੀਅਨ ਮੀਡੀਆ ਉਹ ਚੁੱਪ ਆ। ਉਹ ਪਿਛਲੇ ਸਮੇਂ ਵੀ ਚੁੱਪ ਰਿਹਾ। ਜਦੋਂ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਹੋਇਆ ਸੀ, ਅਸੀਂ ਖਬਰ ਉਸ ਟਾਈਮ ਤੇ ਦਿੱਤੀ ਸੀ ਵੀ ਭਾਰਤ ਸਰਕਾਰ ਇਹਦੇ ਵਿੱਚ ਇਨਵੋਲਵ ਆ, ਤੇ ਸਾਡੇ ਰੇਡੀਓ ਸਟੇਸ਼ਨ ਤੇ ਵੀ ਬਹੁਤ ਸਾਰੇ ਲੋਕਾਂ ਨੇ ਕਾਲਾਂ ਕੀਤੀਆਂ ਸੀ ਵੀ ਤੁਹਾਨੂੰ ਮਾਫੀ ਮੰਗਣੀ ਪੈਣੀ ਆ, ਤੁਸੀਂ ਐਵੇਂ ਕਹੀ ਜਾਂਦੇ ਆ, ਬਦਨਾਮ ਕਰਦੇ ਹੈਗੇ ਆ। ਤੇ ਕੈਨੇਡਾ ਦੇ ਵਿੱਚ ਪਿਛਲੇ ਹੁਣ ਕਿੰਨਾ ਚਿਰ ਹੋ ਗਿਆ ਉਹਨਾਂ ਦੇ ਕਤਲ ਹੋਏ ਨੂੰ, 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਤੇ ਉਸ ਤੋਂ ਬਾਅਦ ਕਿੰਨੀਆਂ ਐਕਸਟੋਰਸ਼ਨਸ ਹੋਈਆਂ, ਤੇ ਉੱਥੇ ਦਾ ਮੀਡੀਆ ਇਸ ਗੱਲ ਦੇ ਉੱਤੇ ਚੁੱਪ ਰਹਿੰਦਾ ਹੈਗਾ। ਜਦ ਕਿ ਕਿੰਨੇ ਲੋਕ ਆ ਜਿਨ੍ਹਾਂ ਦਾ ਕਿਸੇ ਦਾ ਧਰਮ ਨਾਲ ਲੈਣਾ ਦੇਣਾ ਨਹੀਂ, ਕਿਸੇ ਮੁਲਕ ਨਾਲ ਲੈਣਾ ਦੇਣਾ ਨਹੀਂ, ਸਿਰਫ ਇਹ ਆ ਵੀ ਉਹ ਬੜੀ ਸਖਤ ਮਿਹਨਤ ਕਰਕੇ ਅਮੀਰ ਬਣ ਗਏ, ਉਹਨਾਂ ਤੋਂ ਪੈਸੇ ਲੁੱਟੇ ਜਾ ਰਹੇ ਆ, ਉਹਨਾਂ ਦੀ ਵੀ ਵੌਇਸ ਨਹੀਂ ਬਣ ਰਹੇ ਹੈਗੇ ਉੱਥੇ ਦਾ ਜਿਹੜਾ ਪੰਜਾਬੀ ਤੇ ਇੰਡੀਅਨ ਮੀਡੀਆ ਹੈਗਾ। ਇਹ ਬਹੁਤ ਹੀ ਜਿਹੜੀ ਸ਼ਰਮ ਵਾਲੀ ਗੱਲ ਹੈਗੀ ਆ। ਤੇ ਮੀਡੀਆ ਦਾ ਕੀ ਕੰਮ ਆ ਵੀ ਜੇ ਤੁਸੀਂ ਤੁਹਾਡੇ ਨਾਲ ਕੋਈ ਤੁਹਾਡੇ ਜਿਹੜੀ ਕਮਿਊਨਿਟੀ ਦੇ ਨਾਲ ਧੱਕਾ ਹੋ ਰਿਹਾ, ਉਹਦੇ ਬਾਰੇ ਤੁਸੀਂ ਜਿਹੜੀ ਗੱਲ ਨਹੀਂ ਕਰਦੇ ਹੈਗੇ, ਕੀ ਤੁਸੀਂ ਭਾਰਤ ਸਰਕਾਰ ਦੇ ਲਈ ਕੰਮ ਕਰਦੇ ਹੋ? ਇਹ ਇੱਕ ਬਹੁਤ ਜ਼ਿਆਦਾ ਜਿਹੜੀ ਮਾੜੀ ਗੱਲ ਆ। ਇਹ ਬਿਲਕੁਲ ਐਕਸਪੋਜ਼ ਹੋਣਾ ਚਾਹੀਦਾ। ਹਰ ਇੱਕ ਰੇਡੀਓ ਸਟੇਸ਼ਨ, ਹਰ ਇੱਕ ਟੀਵੀ ਸਟੇਸ਼ਨ, ਹਰ ਇੱਕ ਨਿਊਜ਼ਪੇਪਰ ਦੇ ਵਿੱਚ ਇਹਦੀ ਜਿਹੜੀ ਪੂਰੀ ਡਿਸਕਸ਼ਨ ਹੋਣੀ ਚਾਹੀਦੀ ਹੈਗੀ ਆ।
ਵੀ 100 ਸਾਲ ਦੇ ਵਿੱਚ ਸਿੱਖਾਂ ਨੇ ਪੰਜਾਬੀਆਂ ਨੇ ਜਿਹੜੀ ਆਪਣੀ ਇੱਜ਼ਤ ਬਣਾਈ ਹੋਈ ਸੀ ਪਿਛਲੇ 10 ਸਾਲਾਂ 'ਚ ਆਹ ਕੰਮ ਕਰਕੇ ਕਿਸ ਤਰ੍ਹਾਂ ਹੋਇਆ। ਹੁਣ ਸ਼ਰੇਆਮ ਪਤਾ ਲੱਗ ਗਿਆ ਵੀ ਇਹ ਬੰਦੇ ਉਸ ਗੈਂਗ ਦੇ ਨਾਲ ਸੰਬੰਧਿਤ ਆ ਤੇ ਭਾਰਤ ਸਰਕਾਰ ਨੇ ਦੇਖਿਆ ਵੀ ਇਸ ਗੈਂਗ ਦੀ ਸਪੋਰਟ ਕਰੋ ਤੇ ਇਦਾਂ ਦੇ ਪੁੱਠੇ ਕੰਮ ਇਹਨਾਂ ਤੋਂ ਕਰਾਓ ਤਾਂ ਕਿ ਪੰਜਾਬੀਆਂ ਦੀ ਤੇ ਸਿੱਖਾਂ ਦੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਉਹ ਬਦਨਾਮੀ ਹੋ ਸਕੇ। ਹੁਣ ਆਰਸੀਐਮਪੀ ਨੇ ਸ਼ਰੇਆਮ ਕਹਿ ਦਿੱਤਾ ਵੀ ਇਸ ਗੈਂਗ ਦਾ ਕੋਈ ਮੋਟਿਵ ਨਹੀਂ ਹੈਗਾ। ਵੀ ਕਈਆਂ ਦਾ ਤਾਂ ਹੁੰਦਾ ਨਾ ਵੀ ਕੋਈ ਮੇਰਾ ਧਾਰਮਿਕ ਆ ਜੀ, ਮੇਰਾ ਪੋਲੀਟੀਕਲ ਆ। ਕਹਿੰਦੇ ਸ਼ਰੇਆਮ ਇਹਨਾਂ ਦਾ ਗਰੀਡ ਜਿਹੜਾ ਲਾਲਚ ਇਹਨਾਂ ਦਾ ਮੋਟਿਵ ਹੈਗਾ। ਇਹ ਕ੍ਰਿਮੀਨਲ ਬੰਦਿਆਂ ਨੂੰ ਹਾਇਰ ਕਰਦੇ ਆ ਤੇ ਆਮ ਲੋਕਾਂ ਨੂੰ ਜਿਹੜੇ ਉਹ ਮਰਵਾਉਂਦੇ ਹੈਗੇ ਆ, ਚਾਹੇ ਉਹ ਭਾਰਤ ਸਰਕਾਰ ਦੇ ਕ੍ਰਿਟਿਕ ਆ ਜਾਂ ਉਹ ਫੋਰਚੂਨੇਟਲੀ ਜਾਂ ਅਨਫੋਰਚੂਨੇਟਲੀ ਮਿਹਨਤ ਕਰਕੇ ਉਹ ਅਮੀਰ ਬਣ ਗਏ ਆ ਤੇ ਉਹਨਾਂ ਤੋਂ ਜਿਹੜੇ ਪੈਸੇ ਆ ਉਹ ਲੁੱਟੇ ਜਾਣ। ਇਹ ਜਿਹੜਾ ਹਰਜੋਤ ਸਿੰਘ ਜੀ, ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਭਾਰਤ ਦੇ ਵੱਲੋਂ ਭਾਰਤ ਨੂੰ ਲੈ ਕੇ ਜਿਹੜਾ ਲਗਾਤਾਰ ਬਾਹਰਲੇ ਮੁਲਕਾਂ 'ਚ ਉੱਠ ਰਿਹਾ ਆ, ਉਹਦੀ ਜਿਹੜੀ ਪਿੱਠ ਭੂਮੀ ਇਹਦੇ ਥਰੂ ਹੀ ਤਿਆਰ ਹੋਈ ਆ। ਇਹ ਜਿਹੜਾ ਬਿਸ਼ਨੋਈ ਗੈਂਗ ਜਾਂ ਉਹਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ, ਉਹਨਾਂ ਦੀ ਪੂਰਨ ਤੌਰ ਦੇ ਉੱਤੇ ਜਿਹੜੀ ਇਸੇ ਤਰੀਕੇ ਦੇ ਨਾਲ ਹੀ ਵਰਤੋਂ ਕੀਤੀ ਜਾ ਰਹੀ ਆ। ਭਾਰਤ ਦੇ ਜਿਹੜੇ ਡਿਸੀਡੈਂਟ ਨੇ, ਜੋ ਭਾਰਤ ਦੇ ਵਿੱਚ ਜੋ ਅਨਿਆਂ ਹੋ ਰਿਹਾ ਉਸ ਦੇ ਉਲਟ ਜੋ ਇੱਥੇ ਆਵਾਜ਼ ਚੱਕਦੇ ਨੇ ਬਾਹਰਲੇ ਮੁਲਕਾਂ 'ਚ, ਉਹਨਾਂ ਦੀ ਆਵਾਜ਼ ਨੂੰ ਕਿੱਦਾਂ ਦੱਬਣਾ, ਉਹਨਾਂ ਨੂੰ ਡਰਾਉਣਾ, ਧਮਕਾਉਣਾ, ਪਿੱਛੇ ਪਰਿਵਾਰਾਂ ਨੂੰ ਤੰਗ ਕਰਨਾ ਤੇ ਨਾਲ ਜਿਹੜਾ ਆ ਉਹਨਾਂ ਨੂੰ ਅਸੈਸੀਨੇਟ ਕਰਨਾ। ਭਾਈ ਨਿੱਜਰ ਹੁਣਾਂ ਨੂੰ ਹਰਜੋਤ ਸਿੰਘ ਜੀ ਸਾਲ ਨਹੀਂ 2.5 ਸਾਲ ਹੋ ਗਏ। 2023 ਦੇ ਵਿੱਚ ਜੂਨ 'ਚ ਉਹਨਾਂ ਦਾ ਜਿਹੜਾ ਕਤਲ ਆ ਉਹ ਕੀਤਾ ਗਿਆ ਸੀ, 18 ਜੂਨ ਵਾਲੇ ਜਿਹੜੇ ਉਹ ਦਿਨ। ਸੋ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਭਾਰਤ ਦੀ ਸਰਕਾਰ ਇਹਨਾਂ ਨੂੰ ਜਿਹੜੀ ਉਹ ਚਲਾ ਰਹੀ ਹੈਗੀ ਆ। ਐਵੇਂ ਤਾਂ ਨਹੀਂ ਉਸ ਨੂੰ ਜਵਾਈਆਂ ਵਾਂਗੂ ਰੱਖਿਆ ਅਗਲਿਆਂ ਨੇ ਜੇਲ੍ਹ ਦੇ ਵਿੱਚ, ਕਹਿਣ ਨੂੰ ਉਹ ਜੇਲ੍ਹ 'ਚ ਆ, ਪਰ ਉਹ ਇੰਨੇ ਵੱਡੇ ਪੱਧਰ ਦੇ ਉੱਤੇ ਇੰਨੀ ਦੁਨੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੈਂਗ ਰਨ ਕਰ ਰਿਹਾ ਹੈ। ਉਹਦਾ ਭਰਾ ਹੁਣ ਜਿਹੜਾ ਅਮਰੀਕਾ ਨੇ ਫੜ ਕੇ ਡਿਪੋਰਟ ਕੀਤਾ ਆ, ਉਹਨੂੰ ਤਿਹਾੜ ਜੇਲ੍ਹ ਦੇ ਵਿੱਚ ਰੱਖਿਆ, ਕਹਿੰਦੇ ਵੀ ਉਹਨੂੰ ਲੈ ਕੇ ਕਿਤੇ ਨਹੀਂ ਜਾਣਾ, ਉਹਨੂੰ ਜਾਣ ਹੀ ਨਹੀਂ ਦੇਣਾ। ਅਮਿਤ ਸ਼ਾਹ ਦਾ ਬਿਆਨ ਸੀਗਾ ਵੀ ਜਿਹੜੀ ਵੀ ਪੁਲਿਸ ਦੀ, ਜਿਹੜੀ ਵੀ ਕੋਈ ਵੀ ਜ਼ਿਲ੍ਹੇ ਦੀ ਜਾਂ ਸੂਬੇ ਦੀ ਪੁਲਿਸ ਦੀ ਜਾਂ ਕੋਈ ਵੀ ਹੋਰ ਕਾਰਵਾਈ ਆ, ਉੱਥੇ ਆ ਕੇ ਜਿਹੜੀ ਉਹ ਤੁਹਾਨੂੰ ਤਿਹਾੜ ਜੇਲ੍ਹ 'ਚ ਕਰਨੀ ਪੈਣੀ ਆ। ਇੱਕ ਨੂੰ ਉਹਨਾਂ ਨੇ ਗੁਜਰਾਤ 'ਚ ਰੱਖਿਆ ਜਵਾਈ ਬਣਾ ਕੇ, ਇੱਕ ਨੂੰ ਹੁਣ ਉਹਨਾਂ ਨੇ ਦਿੱਲੀ 'ਚ ਰੱਖਣਾ ਹੈ ਜਿਹੜਾ ਉਹ ਬਣਾ ਕੇ। ਇੱਦਾਂ ਦਾ ਕਿਹੜਾ ਇਹਨਾਂ ਦਾ ਇਨਫਰਾਸਟਰਕਚਰ ਆ ਵੀ ਜਿਹੜਾ ਕੰਟਰੋਲ ਹੀ ਨਹੀਂ ਇਹਨਾਂ ਤੋਂ ਕਰ ਪਾ ਰਹੇ। ਤੁਸੀਂ ਹਿਸਾਬ ਲਾਓ ਹਰਜੋਤ ਸਿੰਘ ਜੀ, ਵੀ ਅੰਦਰੋਂ ਬੈਠਾ ਉਹ ਜੇਲ੍ਹ 'ਚੋਂ ਵੀਡੀਓ ਕਾਲਾਂ ਕਰਦਾ ਆ, ਹੋਰ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਆ, ਡਰਾਉਂਦਾ ਆ, ਧਮਕਾਉਂਦਾ ਆ। ਉੱਦਾਂ ਕਹਿੰਦੇ ਵੀ ਉੱਥੇ ਪਰਿੰਦਾ ਨਹੀਂ ਪਰ ਮਾਰ ਸਕਦਾ ਇਹਨਾਂ ਦੇ ਜਿਹੜੇ ਉਹ ਕਹੇ ਤੋਂ ਬਗੈਰ, ਤੇ ਫਿਰ ਇਹ ਸਾਰਾ ਕੁਛ ਕਿੱਦਾਂ ਹੋਈ ਜਾ ਰਿਹਾ। ਸੋ ਇੱਥੋਂ ਸਪਸ਼ਟ ਹੀ ਆ ਵੀ ਇਹ ਸਾਰੀਆਂ ਚੀਜ਼ਾਂ ਕਿਵੇਂ ਜਿਹੜੀਆਂ ਉਹ ਨਾਲ ਦੇ ਨਾਲ ਜਿਹੜੀਆਂ ਚੱਲ ਰਹੀਆਂ। ਗਲੋਬਲ ਨਿਊਜ਼ ਨੇ ਇੰਡੀਅਨ ਕਮਿਸ਼ਨ ਓਟਾਵਾ ਦੇ ਵਿੱਚ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਆਰਸੀਐਮਪੀ ਦੀ ਰਿਪੋਰਟ ਦੇ ਉੱਤੇ ਕਮੈਂਟ ਮੰਗਿਆ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਆ, ਤੇ ਅਜੇ ਤੱਕ ਕਹਿੰਦੇ ਵੀ ਉਹਨਾਂ ਨੇ ਜਵਾਬ ਨਹੀਂ ਦਿੱਤਾ। ਜਵਾਬ ਉਹਨਾਂ ਨੇ ਕੀ ਦੇਣਾ, ਨਾ ਹੀ ਜਿਹੜਾ ਕੈਨੇਡਾ ਦੀ ਸਰਕਾਰ ਨੇ ਅਜੇ ਤੱਕ ਕੋਈ ਜਵਾਬ ਜਿਹੜਾ ਇਸ ਦੇ ਵਿੱਚ ਦਿੱਤਾ ਆ। ਆਰਸੀਐਮਪੀ ਨੇ ਕੁਝ ਮਹੀਨੇ ਪਹਿਲਾਂ, ਆਈ ਥਿੰਕ ਪਿਛਲੇ ਸਾਲ ਦੇ ਵਿੱਚ, ਇਸ ਕਾਰਵਾਈ ਦੇ ਬਾਬਤ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਛੁੱਟੀਆਂ ਤੋਂ ਥੋੜਾ ਚਿਰ ਜਿਹੜਾ ਉਹ ਪਹਿਲਾਂ, ਉਦੋਂ ਮੈਨੂੰ ਯਾਦ ਭੁੱਲ ਗਿਆ ਕਿਹੜੀਆਂ ਛੁੱਟੀਆਂ ਸੀਗੀਆਂ, ਵੀ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਚੱਲ ਰਿਹਾ। ਵੀ ਉਹਨਾਂ ਨੂੰ ਸ਼ੱਕ ਆ ਵੀ ਭਾਰਤ ਸਰਕਾਰ ਦੇ ਜਿਹੜਾ ਹੋਮ ਮਿਨਿਸਟਰੀ ਤੱਕ ਤੇ ਪੀਐਮਓ ਆਫਿਸ ਦੇ ਜਿਹੜੇ ਬੰਦੇ ਆ ਉਹ ਵੀ ਇਨਵੋਲਵ ਹੈਗੇ ਨੇ ਇਸ ਜਿਹੜੀ ਕਿਲਿੰਗਸ ਦੇ ਵਿੱਚ। ਇਨਵੋਲਵ ਤੋਂ ਭਾਵ ਵੀ ਉਹਨਾਂ ਨੂੰ ਜਾਣਕਾਰੀ ਸੀਗੀ ਇਹ ਸਾਰੀਆਂ ਚੀਜ਼ਾਂ ਦੇ ਜਿਹੜਾ ਉਹ ਬਾਬਤ। ਹੁਣ BC ਦਾ ਜਿਹੜਾ ਪ੍ਰੀਮੀਅਰ ਹੈ ਐਬੀ ਆ, ਉਹ ਉਧਰ ਨੂੰ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਉਸ ਤੋਂ ਪਹਿਲਾਂ ਇਹ ਚੀਜ਼ ਜਿਹੜੀ ਉਹ ਸਾਹਮਣੇ ਜਿਹੜੀ ਉਹ ਆ ਰਹੀ ਆ। ਸੋ ਇੱਥੋਂ ਇਹ ਪਤਾ ਲੱਗਦਾ ਹਰਜੋਤ ਸਿੰਘ ਜੀ ਵੀ ਕੈਨੇਡਾ ਦੇ ਵਿੱਚ ਅਜੇ ਵੀ ਕੁਛ ਕਹਿ ਲਓ ਵੀ ਕੈਨੇਡੀਅਨ ਪੈਟਰੀਓਟ ਹੈਗੇ ਆ, ਜਿਹੜੇ ਇਹ ਮੰਨਦੇ ਆ ਵੀ ਕੈਨੇਡੀਅਨ ਸਿਟੀਜ਼ਨ ਦੀ ਜ਼ਿੰਦਗੀ ਜਿਹੜੀ ਉਹ ਜ਼ਿਆਦਾ ਕੀਮਤੀ ਆ ਭਾਰਤ ਵਰਗੇ ਉਸ ਮੁਲਕ ਦੇ ਨਾਲੋਂ, ਟ੍ਰੇਡ ਕਰਨ ਦੇ ਨਾਲੋਂ, ਜਿੰਨੇ ਤੁਹਾਡੇ ਘਰੇ ਆ ਕੇ ਤੁਹਾਡੇ ਜ਼ਮੀਨ ਦੇ ਉੱਤੇ ਆ ਕੇ ਇੱਕ ਕੈਨੇਡੀਅਨ ਨਾਗਰਿਕ ਨੂੰ ਜਾਨੋਂ ਮਾਰ ਦਿੱਤਾ। ਸੋ ਪਰ ਇਹ ਰਾਜਕਰਨ ਸਿੰਘ ਜੀ ਹੋਰ ਵੀ ਕਈ ਮਾਰੇ ਆ। ਹੁਣ ਆਪਾਂ ਦੇਖਿਆ ਵੀ ਹਰਦੀਪ ਸਿੰਘ ਨਿੱਜਰ ਦੀ ਤਾਂ ਆਪਾਂ ਗੱਲ ਕਰ ਰਹੇ ਹਾਂ, ਉਹ ਤੋਂ ਬਿਨਾਂ ਕਿੰਨੇ ਜਾਣਿਆਂ ਨੂੰ ਜਿਹੜੀ ਆ ਵਾਰਨਿੰਗ ਦਿੱਤੀ ਗਈ ਸੀ। ਰੋਜ਼ ਹੀ ਗੋਲੀਆਂ ਚੱਲਦੀਆਂ ਉੱਥੇ, ਪਤਾ ਨਹੀਂ ਕੀ, ਤੇ ਸਾਰਿਆਂ ਕਿੰਨਿਆਂ ਦੇ ਘਰਾਂ ਦੇ ਉੱਤੇ ਕਿੰਨੇ ਜ਼ਿਆਦਾ ਜਿਹੜੇ ਲੁੱਟੇ ਗਏ ਹੈਗੇ ਆ। ਸੋ ਬਿਸ਼ਨੋਈ ਗਰੁੱਪ ਅੱਜ ਕਲੀਅਰਲੀ ਕਰ ਦਿੱਤਾ ਗਿਆ ਆ ਵੀ ਆਰਸੀਐਮਪੀ ਜੋ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟ ਪੁਲਿਸ ਆ,
ਵੀ ਇਹ ਭਾਰਤ ਸਰਕਾਰ ਦੇ ਨਾਲ ਰਲ ਕੇ ਕੰਮ ਕਰ ਰਹੀ ਆ। ਇਹਦਾ ਮਤਲਬ ਇਹ ਵੀ ਸਿੱਧੀ ਭਾਰਤ ਸਰਕਾਰ ਇਨਵੋਲਵ ਆ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ, ਅਮਰੀਕਾ ਦੇ ਵਿੱਚ ਜਿਹੜਾ SV 509 ਬਿੱਲ ਆਇਆ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ, ਅਮਰੀਕਾ ਦੇ ਸਿੱਖਾਂ ਨੂੰ ਥ੍ਰੈਟ ਕੀਤਾ ਗਿਆ ਸੀ ਵੀ FBI ਵੱਲੋਂ ਵੀ ਤੁਹਾਨੂੰ ਮਾਰਿਆ ਜਾ ਸਕਦਾ ਹੈਗਾ ਆ। ਕਿੰਨੇ ਜ਼ਿਆਦਾ ਸਿੱਖ ਉਹਦੇ ਚ 6-7 ਜਾਣੇ ਇਨਵੋਲਵ ਸੀਗੇ ਤੇ ਕਾਂਗਰਸ ਚੋਂ ਪਾਸ ਹੋ ਗਿਆ, ਸੈਨੇਟ ਚ ਪਾਸ ਹੋ ਗਿਆ। ਜਿਹੜਾ ਕੈਲੀਫੋਰਨੀਆ ਦਾ ਗਵਰਨਰ ਆ ਉਹ ਜਾ ਕੇ ਜਿਹੜਾ ਮੁੱਕਰ ਗਿਆ, ਕਿਉਂਕਿ ਇਹ ਜਿਹੜੀਆਂ ਆਰਗੇਨਾਈਜੇਸ਼ਨਸ ਆ ਹਿੰਦੂ ਤਬਾ ਜਿਹੜੀਆਂ RSS ਦੇ ਨਾਲ ਰਿਲੇਟਡ ਆਰਗੇਨਾਈਜੇਸ਼ਨ ਸੀਗੀਆਂ, ਉਹਨਾਂ ਨੇ ਜਾ ਕੇ ਉਹਨੂੰ ਕਿਹਾ ਵੀ ਹਾਂ ਤੇਰੀ ਅਸੀਂ ਫੰਡ ਰੇਜ਼ਿੰਗ ਕਰਾਂਗੇ। ਉਸ ਬੇਸ ਦੇ ਉੱਤੇ ਉਹਨਾਂ ਨੇ ਜਿਹੜਾ ਇਹ ਬਿੱਲ ਆ ਉਹ ਜਿਹੜਾ ਫੇਲ ਕਰ ਦਿੱਤਾ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਭਾਰਤ ਸਰਕਾਰ ਦੇ ਵਿੱਚ ਭਾਰਤ ਸਰਕਾਰ ਨਾਲ ਡਾਇਰੈਕਟਲੀ ਇਨਵੋਲਵ ਆ, ਕਿਉਂਕਿ ਇਹਨਾਂ ਆਰਗੇਨਾਈਜੇਸ਼ਨਸ ਨੂੰ ਪਤਾ ਸੀ, ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ, ਕੋਹਿਨਾ ਵਰਗੀਆਂ ਨੂੰ, ਵੀ ਕੱਲ ਨੂੰ ਸਾਡੇ ਪਿੱਛੇ ਵੀ ਜਿਹੜੀ ਆ ਗਵਰਨਮੈਂਟ ਉਹ ਆਊਗੀ ਵੀ ਤੂੰ ਸਾਡਾ ਜਿਹੜਾ ਡਾਇਰੈਕਟ ਲਿੰਕ ਭਾਰਤ ਸਰਕਾਰ ਨਾਲ। ਇਸ ਲਈ ਆਪਾਂ ਕਹਿ ਰਹੇ ਆ ਕਿਉਂਕਿ ਜਦੋਂ ਭਾਰਤ ਸਰਕਾਰ ਦਾ ਕੋਈ ਵੀ ਲੀਡਰ, ਚਾਹੇ ਉਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਵੇ, ਚਾਹੇ ਉੱਥੇ ਦਾ ਫਾਈਨੈਂਸ ਮਿਨਿਸਟਰ ਹੋਵੇ, ਚਾਹੇ ਫੋਰਨ ਮਿਨਿਸਟਰ ਹੋਵੇ, ਸਭ ਤੋਂ ਮੋਹਰੇ ਟੇਬਲਾਂ 'ਚ ਇਹ ਬੈਠੇ ਹੁੰਦੇ ਆ, ਆਰਗੇਨਾਈਜ਼ ਕਰਨ 'ਚ ਇਹ ਹੁੰਦੇ ਆ। ਹੌਡੀ ਮੋਡੀ ਜਦੋਂ 50,000 ਦਾ ਇਕੱਠ ਹੋਇਆ ਸੀ, ਸਭ ਤੋਂ ਪਹਿਲਾਂ ਇਹਨਾਂ ਸਾਰਿਆਂ ਨੇ ਆਰਗੇਨਾਈਜ਼ ਕੀਤਾ ਉੱਥੇ ਟੈਕਸਸ ਦੇ ਵਿੱਚ। ਸੋ ਇਹ ਸਾਰੇ ਜਿਹੜੇ ਬੰਦੇ ਐਕਸਪੋਜ਼ ਹੋਣੇ ਸੀ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਆਪਣੀਆਂ ਹਜੇ ਵੀ ਬਹੁਤ ਸਾਰੀਆਂ ਗੁਰੂ ਘਰਾਂ ਦੀਆਂ ਕਮੇਟੀਆਂ, ਆਪਣੇ ਸਿੱਖ, ਆਪਣੇ ਪੰਜਾਬੀ ਚੁੱਪ ਬੈਠੇ ਆ ਤੇ ਲੋਕ ਚੁੱਪ ਚਪੀਤੇ ਜਿਹੜੇ ਆ ਲੁੱਟ ਹੋ ਰਹੇ ਆ। ਲੁੱਟ ਕਿਸ ਤਰ੍ਹਾਂ ਹੋ ਰਿਹਾ? ਉਹਨਾਂ ਦੇ ਟਰੱਕ ਚੋਰੀ ਹੋ ਰਹੇ ਆ, ਟ੍ਰੇਲਰ ਚੋਰੀ ਹੋ ਰਹੇ ਆ, ਉਹਨਾਂ ਦੇ ਟਰੱਕਾਂ 'ਚ ਡਰੱਗ ਢੋਈ ਜਾ ਰਹੀ ਹੈਗੀ ਆ। ਬਦਨਾਮ ਜਿਹੜੀ ਆ ਉਹ ਸਿੱਖ ਕੌਮ ਹੋ ਰਹੀ ਹੈਗੀ ਆ। ਸ਼ਰੇਆਮ RCMP ਨੇ ਕਿਹਾ ਵੀ ਕਿਹੜੇ ਕੰਮ ਬਿਸ਼ਨੋਈ ਗੈਂਗ ਉਹ ਕਰ ਰਿਹਾ, ਕੰਟਰੈਕਟ ਕਿਲਿੰਗ ਕਿਸ ਤਰ੍ਹਾਂ ਉਹ ਕਰ ਰਿਹਾ ਹੈਗਾ। ਸੋ ਸਭ ਤੋਂ ਜਿਹੜੀ ਮਾੜੀ ਗੱਲ ਇਹ ਆ ਵੀ ਜਿਹੜਾ ਕੈਨੇਡਾ ਦਾ ਮੀਡੀਆ ਆ ਉਹ ਉੱਥੇ ਦੇ ਪੰਜਾਬੀ ਮੀਡੀਆ, ਮੈਂ ਕਹਿੰਦਾ ਆਪਣੇ ਪੰਜਾਬੀਆਂ ਨੂੰ ਉਕਸਾ ਰਿਹਾ ਆ ਅਮਰੀਕਾ ਦੇ ਉਲਟ। ਬਹੁਤ ਸਾਰੇ ਤੁਸੀਂ ਸ਼ੋਅ ਦੇਖੋਗੇ, ਉਹਨਾਂ 'ਚ ਉਹ ਕਹੂਗੇ ਵੀ ਦੇਖੋ ਜੀ ਟਰੰਪ ਨੇ ਆਹ ਕਰ ਦਿੱਤਾ, ਉਹ ਕਰ ਦਿੱਤਾ। ਵੀ ਟਰੰਪ ਨੇ ਜਾਂ ਅਮਰੀਕਾ ਦੀ ਸਰਕਾਰ ਨੇ ਕੋਈ ਕੈਨੇਡਾ ਦਾ ਬੰਦਾ ਤਾਂ ਨਹੀਂ ਮਾਰਿਆ ਨਾ, ਕੈਨੇਡਾ ਤੋਂ ਕਿਸੇ ਤਰ੍ਹਾਂ ਦੀ ਐਕਸਟੋਰਸ਼ਨ ਤਾਂ ਨਹੀਂ ਕੀਤੀ ਹੈਗੀ, ਬਲਕਿ ਜਿਹੜੀ ਡਰੱਗ ਕਈ ਵਾਰੀ ਟਰੱਕਾਂ 'ਚ ਆਈ ਆ ਉਹ ਅਮਰੀਕਾ ਦੀ ਸਰਕਾਰ ਨੇ ਫੜੀ ਹੈਗੀ, ਕੈਨੇਡਾ ਵੱਲੋਂ ਆਈ ਹੈਗੀ ਆ। ਸੋ ਕੈਨੇਡਾ ਦੀ ਸਰਕਾਰ ਨੂੰ ਅਮਰੀਕਾ ਦੀ ਸਰਕਾਰ ਨਾਲ ਰਲ ਕੇ ਜਿਹੜਾ ਆ ਟੈਰਿਫਸ ਨੂੰ ਲੈ ਕੇ ਗੱਲਬਾਤ ਕਰਨੀ ਚਾਹੀਦੀ ਆ, ਨਾ ਕਿ ਏਡੀ ਦੂਰ ਹਜ਼ਾਰਾਂ ਮੀਲ ਦੂਰ ਜਾ ਕੇ ਉਸ ਸਰਕਾਰ ਦੇ ਨਾਲ ਜਿਹੜੀ ਸ਼ਰੇਆਮ ਕੈਨੇਡੀਅਨ ਸਿਟੀਜ਼ਨਸ ਨੂੰ, ਅਮਰੀਕਨ ਸਿਟੀਜ਼ਨਸ ਨੂੰ ਮਾਰਨ ਦੇ ਵਿੱਚ ਇਨਵੋਲਵ ਆ, ਉਹਨਾਂ ਆਰਗੇਨਾਈਜੇਸ਼ਨਸ ਦੇ ਨਾਲ ਜਿਹੜੀਆਂ ਹੁਣ ਕੈਨੇਡਾ ਦੇ ਵਿੱਚ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰ ਦਿੱਤੀਆਂ ਗਈਆਂ, ਉਹਨਾਂ ਨਾਲ ਕਿਸੇ ਤਰ੍ਹਾਂ ਦਾ ਜਿਹੜਾ ਸਮਝੌਤਾ ਹੈ ਉਹ ਕਰਨਾ ਚਾਹੀਦਾ ਹੈ। ਜੀ ਬਿਲਕੁਲ। ਸੋ ਜਿਹੜਾ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ ਨਾਲ ਮੈਂ ਜੋੜ ਕੇ ਗੱਲ ਨੂੰ ਜਿਹੜਾ ਕਰ ਰਿਹਾ, ਜਿਹੜਾ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨਾਂ ਦਾ ਵਿਰੋਧ ਆ, ਜਿਹੜਾ ਬ੍ਰਾਇਨ ਟਾਕਾਨੀਕੀ ਜੋ ਵੀ ਉਹਦਾ ਨਾਂ ਹੈਗਾ ਆ, ਉਹ ਇੰਡੀਅਨ ਸਰਕਾਰ ਦੇ ਇੰਡੀਅਨ ਜਿਹੜੇ 15 ਅਗਸਤ ਦੇ ਫੰਕਸ਼ਨਾਂ ਤੇ ਉਹਦੀ ਘਰ ਵਾਲੀ ਜਿਹੜੇ ਜਾਂਦੇ ਰਹੇ ਆ, ਉਹਦੀ ਜਿਹੜੇ ਲਫ਼ਜ਼ ਤੁਸੀਂ ਸੁਣ ਲਓ। ਉਹਨੇ ਦੂਜੀ ਵਾਰੀ ਫਿਰ ਨਗਰ ਕੀਰਤਨ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਬਹੁਤ ਬੁਰੀ ਤਰੀਕੇ ਦੇ ਨਾਲ ਅਸਫਲ ਜਿਹੜਾ ਹੋ ਰਿਹਾ। ਉਹਦੀਆਂ ਗੱਲਾਂ ਹੀ ਜਿਹੜੇ ਭਾਰਤ ਸਰਕਾਰ ਦੇ ਪ੍ਰੋਪੇਗੰਡੇ ਨੂੰ ਜਿਹੜੀਆਂ ਪ੍ਰਮੋਟ ਕਰਦੀਆਂ, ਜਿਹੜੀਆਂ ਉਹ ਨਜ਼ਰ ਆ ਰਹੀਆਂ। ਤੁਸੀਂ ਇਹ ਦੇਖੋ ਵੀ ਇਸ ਮੌਕੇ ਇੱਕ ਬੜੇ ਸਟਲ ਤਰੀਕੇ ਦੇ ਨਾਲ ਭਾਰਤ ਦੀ ਜਿਹੜੀ ਸਰਕਾਰ ਆ ਉਹ ਕੰਮ ਕਰ ਰਹੀ ਆ। ਰੀਸੈਂਟਲੀ ਨਵੇਂ ਜਿਹੜੇ ਪੋਡਕਾਸਟ ਆ ਉਹ ਬੜੇ ਸ਼ੁਰੂ ਹੋਏ ਆ, ਉਹ ਬਾਰ-ਬਾਰ ਉਸ ਚੀਜ਼ ਨੂੰ ਫਿਰ ਦੁਹਰਾ ਰਹੇ ਆ। ਜਿੱਦਾਂ ਆਪਾਂ ਥੋੜੇ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਨਾ, ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਜਿਹੜੇ ਉਹ ਦਿਨ ਸੀਗੇ, ਉਹਨਾਂ ਦਾ ਸ਼ਹੀਦੀ ਗੁਰਪੁਰਬ ਸੀਗਾ, ਉਸ ਟਾਈਮ ਦੇ ਉੱਤੇ ਗੁਰੂ ਸਾਹਿਬ ਨੂੰ ਰਾਸ਼ਟਰਵਾਦ ਦੇ ਵਿੱਚ ਤਿਰੰਗੇ 'ਚ ਲਪੇਟਣ ਦੀ ਪੂਰੀ ਕੋਸ਼ਿਸ਼ ਆ। ਇਹ ਜਿਹੜੇ ਨਵੇਂ ਪੋਡਕਾਸਟ ਤੇ ਨਵੀਂ ਜਿਹੜੀ ਤਰੀਕੇ ਦੇ ਨਾਲ, ਸੂਖਮ ਤਰੀਕੇ ਦੇ ਨਾਲ ਤੁਹਾਡੇ ਮਨਾਂ ਦੇ ਵਿੱਚ ਇਹ ਦੁਬਾਰਾ ਤੋਂ ਇਹ ਚੀਜ਼ ਜਿਹੜੀ ਉਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਸਿੱਖ ਹਿੰਦੂਆਂ ਦੇ ਨਾਲੋਂ ਵੱਖਰੇ ਨਹੀਂ, ਸਿੱਖ ਤਾਂ ਹਿੰਦੂਆਂ ਦੀ ਰੱਖਿਆ ਦੇ ਲਈ ਆਏ ਆ, ਬਸ ਦੈਟਸ ਇਟ। ਇਹ ਜਿਹੜਾ ਉਹ ਗਲਾਵੇ ਦੇ ਵਿੱਚ ਜਿਹੜਾ ਉਹ ਲੈ ਰਹੇ ਆ, ਬੜੇ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਚੱਲ ਰਿਹਾ। ਸਿੱਖਾਂ ਨੂੰ ਸੁਚੇਤ ਹੋਣਾ ਚਾਹੀਦਾ, ਸਿੱਖਾਂ ਨੂੰ ਆਪਸੀ ਲੜਾਈਆਂ ਨੂੰ ਪਰੇ ਕਰਦੇ ਹੋਏ, ਤੇ ਇੱਥੋਂ ਤੱਕ ਕਿ ਜਥੇਬੰਦੀਆਂ ਨੂੰ ਵੀ ਇਹ ਦੇਖਣਾ ਚਾਹੀਦਾ ਵੀ ਤੁਹਾਡੇ ਅੰਦਰ ਜਿਹੜੀਆਂ ਜਥੇਬੰਦੀ ਦੇ ਵਿੱਚ ਗੰਦੇ ਅਨਸਰ, ਗੁੰਡੇ ਅਨਸਰ ਬੜੇ ਬੈਠੇ ਆ ਨਾ, ਉਹਨਾਂ ਨੂੰ ਚੱਕ ਕੇ ਬਾਹਰ ਕਰੋ, ਜੇ ਤੁਸੀਂ ਆਪਣੀ ਜਥੇਬੰਦੀ ਤੇ ਆਪਣੀ ਇਸ ਲਹਿਰ ਨੂੰ ਬਚਾ ਕੇ ਰੱਖਣਾ ਚਾਹੁੰਦੇ ਆ। ਨਹੀਂ ਤਾਂ ਫਿਰ ਲੋਕਾਂ ਨੇ ਆਪਸ ਦੇ ਵਿੱਚ ਜੂੜੋ ਜੂੜੀ ਹੋਣਾ ਆ, ਤੇ ਫਿਰ ਤੁਸੀਂ ਕਹਿਣਾ ਵੀ ਨਾਲ ਇਕੱਠੇ ਹੋ ਕੇ ਕਿਉਂ ਨਹੀਂ ਚੱਲਦੇ। ਉਹ ਗੁੰਡੇ ਅਨਸਰ, ਉਹ ਅਸ਼ਲੀਲਤਾ ਦੇ ਨਾਲ ਭਰੇ ਹੋਏ ਜਿਹੜੇ ਲੋਕ ਨੇ, ਉਹਨਾਂ ਨੂੰ ਬਾਹਰ ਕੱਢੋ। ਉਹਨਾਂ ਜਥੇਬੰਦੀਆਂ ਨੂੰ ਇਹ ਬੇਨਤੀ ਆ ਵੀ ਅਦਰਵਾਈਜ਼ ਲੋਕਾਂ ਨੇ ਟੁੱਟਦੇ ਜਾਣਾ ਤੁਹਾਡੇ ਨਾਲੋਂ। ਰੌਲਾ ਟਾਈਮ ਆ,
ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਭਾਰਤ ਸਰਕਾਰ ਨੂੰ ਦਾ ਜੋ ਇਸ ਟਾਈਮ ਜਲੂਸ ਨਿਕਲ ਰਿਹਾ ਆ ਵੀ ਉਹ ਦੁਨੀਆ ਨੂੰ ਜਿਹੜਾ ਹੋਰ ਦੱਸੋ, ਉਹਨੂੰ ਹੋਰ ਜਿਹੜਾ ਦੱਸੋ ਤੱਥਾਂ ਦੇ ਆਧਾਰ ਦੇ ਉੱਤੇ ਉਹ ਕਰੋ। ਇਹ ਚੀਜ਼ ਵਕਤ ਜਿਹੜਾ ਉਹ ਆਇਆ ਪਿਆ ਆ ਤੇ ਆਪਣੀਆਂ ਬਰੂਹਾਂ ਦੇ ਉੱਤੇ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ ਨੇ ਤੇ ਆਪਾਂ ਉਹਦਾ ਫਾਇਦਾ ਕਿੱਦਾਂ ਲੈਣਾ ਇਸ ਦੇ ਲਈ ਜਿਹੜਾ ਸਿਰ ਜੋੜੋ, ਇਹ ਜਿਹੜਾ ਇਸ ਟਾਈਮ ਵੱਡੀ ਜਿਹੜੀ ਇਹ ਚੀਜ਼ ਗੱਲ ਹੈਗੀ ਆ ਜੀ। ਸੋ ਕੈਨੇਡਾ ਦੇ ਬਹੁਤ ਸਾਰੇ ਸਿੱਖ, ਇੱਕ ਮਨਿੰਦਰ ਸਿੰਘ ਹੈਗੇ ਸਿੱਖ ਫੈਡਰੇਸ਼ਨ ਕੈਨੇਡਾ ਦੇ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਬਾਰ-ਬਾਰ ਕੈਨੇਡਾ ਦੀ ਸਰਕਾਰ ਨੂੰ ਕਹਿੰਦੇ ਰਹੇ ਆ ਵੀ ਭਾਰਤ ਦੀ ਸਰਕਾਰ ਡਾਇਰੈਕਟਲੀ ਇਦਾਂ ਦੀਆਂ ਐਕਟੀਵਿਟੀਜ਼ 'ਚ ਕੈਨੇਡਾ 'ਚ ਇਨਵੋਲਵ ਹੈਗੀ ਆ ਜਿਹਦੇ ਨਾਲ ਕੈਨੇਡੀਅਨਸ ਦੀ ਲਾਈਫ ਐਂਡੇਂਜਰ ਦੇ ਵਿੱਚ ਖਤਰੇ 'ਚ ਹੈਗੀ ਆ ਤੇ ਫੈਡਰਲ ਗਵਰਨਮੈਂਟ ਤੇ ਹੁਣ ਜਿਹੜੀ BC ਦੀ ਗਵਰਨਮੈਂਟ ਆ ਉਹ ਇਹ ਸਾਰਾ ਕੁਝ ਪਿੱਛੇ ਸਿੱਟ ਕੇ ਭਾਰਤ ਸਰਕਾਰ ਦੇ ਨਾਲ ਜਾ ਕੇ ਜਿਹੜਾ ਆ ਬਿਜ਼ਨਸ ਸਮਝੌਤਾ ਕਰਨ ਨੂੰ ਤਰਲੋ ਮੱਛੀ ਹੋਈ ਪਈ ਹੈਗੀ ਆ। ਸੋ ਇੱਥੇ ਦੇਖੋ ਜੋ ਕੰਮ ਪੰਜਾਬੀ ਮੂਲ ਦੇ ਜਾਂ ਭਾਰਤੀ ਮੂਲ ਦੇ ਪੱਤਰਕਾਰਾਂ ਨੂੰ, ਜਰਨਲਿਸਟ ਨੂੰ ਵੱਖ-ਵੱਖ ਮੀਡੀਆ ਦੇ ਉੱਤੇ ਕਰਨਾ ਚਾਹੀਦਾ ਸੀ, ਇਸ ਇਦਾਂ ਦੀਆਂ ਰਿਪੋਰਟਸ ਨੂੰ ਅੱਗੇ ਲਿਆ ਕੇ ਵੀ ਤੁਹਾਡੀ ਜਿਹੜੀ ਕਮਿਊਨਿਟੀ ਆ ਉਹਨੂੰ ਇੰਨਾ ਜ਼ਿਆਦਾ ਬਦਨਾਮ ਕੀਤਾ ਜਾ ਰਿਹਾ ਆ, ਮਾਰਿਆ ਜਾ ਰਿਹਾ ਆ, ਲੁੱਟਿਆ ਜਾ ਰਿਹਾ ਆ। ਇਹ ਗਲੋਬਲ ਨਿਊਜ਼ ਜਿਹੜਾ ਉੱਥੇ ਦਾ ਬਹੁਤ ਟੌਪ ਦਾ ਨਿਊਜ਼ਪੇਪਰ ਆ, ਉਹਨਾਂ ਦੇ ਸਟੀਵਰਟ ਵੈਲ ਉਹ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਇਹ ਜਿਹੜੀ ਰਿਪੋਰਟ ਆ ਕੱਢੀ ਹੈਗੀ ਆ ਤਾਂ ਕਿ ਹੁਣ ਇੰਟਰਨੈਸ਼ਨਲ ਲੈਵਲ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਭਾਰਤ ਸਰਕਾਰ ਆ ਉਹ ਐਕਸਪੋਜ਼ ਹੋ ਰਹੀ ਆ ਤੇ ਕਿਸ ਤਰ੍ਹਾਂ ਇਹ ਮਿਨੋਰਟੀਜ਼ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਮਾਰ ਰਹੀ ਆ ਗੈਂਗਸਟਰ ਦੇ ਥਰੂ। ਜੀ।